ਸਭ ਤੋਂ ਜ਼ਿਆਦਾ ਜੇ ਮੈਂ ਭਾਰਤ ਦੀ ਗੱਲ ਕਰਾਂ ਜਾਂ ਫੋਰਨਰ ਦੀ ਵੀ ਗੱਲ ਕਰਾਂ, ਇੰਡੀਅਨਸ ਨੂੰ ਕਿਹੜੀ ਪ੍ਰੋਬਲਮ ਸਭ ਤੋਂ ਜ਼ਿਆਦਾ ਹੁੰਦੀ ਹੈ? ਜ਼ਿਆਦਾ ਗੋਡਿਆਂ ਦੇ ਮਰੀਜ਼, ਗੋਡਿਆਂ ਦੇ, ਬਿਲਕੁਲ। ਬੈਕ ਪੇਨ ਤਾਂ ਦੀਆਂ ਨਾੜਾਂ ਹੀ ਸੁੱਜੀਆਂ ਪਈਆਂ ਨੇ, ਕਈਆਂ ਦਾ ਖੂਨ ਚੱਲਦਾ ਹੁੰਦਾ। ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਵੱਧ ਰਹੀ ਹੈ ਉਹ ਹੈਗੀ ਹੈ ਲਿਵਰ ਦੀ ਪ੍ਰੋਬਲਮ, ਫੈਟੀ ਲਿਵਰ ਦੀ ਪ੍ਰੋਬਲਮ ਹੈ। ਇਹਨਾਂ ਬਿਮਾਰੀਆਂ ਦਾ ਹੱਲ ਕੀ ਹੈ? ਇੱਕ ਅਸੀਂ ਇਹ ਦੇਖ ਰਹੇ ਹਾਂ ਵਿਐਕਸਨ ਪ੍ਰਾਸ਼ ਦੀ ਬਹੁਤ ਜ਼ਿਆਦਾ ਅਸੀਂ ਤਾਰੀਫਾਂ ਵੀ ਸੁਣੀਆਂ ਹੈ, ਸਭ ਤੋਂ ਮਹਿੰਗਾ ਜਿਹਨੂੰ ਆਪਾਂ ਕਹਿੰਦੇ ਹਾਂ ਲੱਖਾਂ ਦੀ ਗਿਣਤੀ 'ਚ। ਇਹ ਗੁੜ ਵਾਲਾ ਚਾਵਲ ਬਣਾਏ, ਗੁੜ ਦੀ ਬਣੀ ਪਿਓਰ ਹੈ। ਹੁਣ ਜੀ ਮੰਨ ਲਓ ਗੂੰਦ ਕਤੀਰਾ ਲੈ ਲਈ, ਇੱਕ ਚਮਚਾ ਰਾਤ ਨੂੰ ਭਿਓਂਦੇ, ਸਵੇਰੇ ਉਹ ਪੂਰਾ ਗਲਾਸ ਭਰ ਜਾਂਦਾ। ਉਹਦੇ ਵਿੱਚ ਆਪਦੇ ਹਿਸਾਬ ਨਾਲ ਦੁੱਧ ਪਾ ਲਓ, ਕੁਛ ਵੀ ਪਾ ਲਓ। ਉਹ ਗੂੰਦ ਕਤੀਰਾ ਖਾਓ, ਉਦੋਂ ਬਾਅਦ ਇੱਕ ਚਮਚਾ ਹੈਗਾ ਖਾਓ। ਲੂ ਨਹੀਂ ਲੱਗਦੀ ਜੀ ਗਰਮੀਆਂ 'ਚ। ਇਹ ਚੱਲਦਾ ਪਤਾ ਕਿੰਨੀ ਦੇਰ ਕਿਲੋ? ਇੱਕ ਚਮਚਾ ਖਾਣਾ ਰੋਜ਼, ਇੱਕ 200 ਚਮਚਾ, 200 ਦਾ ਮਤਲਬ 6.5 ਮਹੀਨੇ ਹੋ ਗਏ। ਪਰ ਇਹ ਜਿਹੜਾ ਹੈਗਾ ਇਹ 1.5 ਲੱਖ ਦਾ, ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਜ਼ਿੰਦਗੀ ਦਾ ਮਤਲਬ ਆਨੰਦ ਹੀ ਖਤਮ ਹੋ ਗਿਆ। ਹਸਬੈਂਡ ਵਾਈਫ ਸਾਨੂੰ ਲੱਗਦਾ ਨਹੀਂ ਅਸੀਂ ਹਸਬੈਂਡ ਵਾਈਫ ਹਾਂ, ਭੈਣ ਭਾਈ ਨੂੰ ਰਹੀ ਜਾਂਦੇ ਆ ਘਰ 'ਚ, ਤੇ ਉਹਨਾਂ ਨੂੰ ਰੋਮਾਂਸ ਲਾਈਫ ਦੇ ਵਾਸਤੇ ਵੀ ਕੰਮ ਕਰਦਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਨਾਲ ਜੁੜ ਬੈਠੇ ਨੇ, ਇਸ ਵੇਲੇ ਸਾਨੂੰ ਦੇਖ ਰਹੇ ਨੇ, ਸਮਝ ਗਏ ਹੋਗੇ ਕਿ ਮੈਂ ਕਿਹੜੀ ਜਗ੍ਹਾ ਤੇ ਪਹੁੰਚੀ ਹਾਂ। ਉਹ ਜਗ੍ਹਾ ਜਿੱਥੇ ਆਯੁਰਵੇਦ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ, ਜਿੱਥੇ ਸਾਰੇ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ ਇੱਕ ਪਿਆਰੀ ਜੀ ਮੁਸਕਾਨ ਦੇ ਨਾਲ ਤੇ ਹੱਲਾਸ਼ੇਰੀ ਦੇ ਨਾਲ। ਉਹ ਕੋਈ ਹੋਰ ਨਹੀਂ ਹੈ, ਉਹਨੇ ਜੀ ਸਾਡੇ ਵੈਦਵਾਨ ਦੇ MD ਸੁਭਾਸ਼ ਗੋਇਲ ਜੀ। ਸੁਭਾਸ਼ ਜੀ, ਬਹੁਤ ਬਹੁਤ ਸਵਾਗਤ। ਤੁਹਾਡਾ ਵੀ ਰੀਮਾ ਮੈਡਮ, ਤੁਹਾਡੇ ਹੀ ਚੈਨਲ ਤੇ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ। ਗੋਇਲ ਸਾਹਿਬ, ਬੜੇ ਪਿਆਰ ਨਾਲ ਲੋਕ ਤੁਹਾਨੂੰ ਗੋਇਲ ਸਾਹਿਬ ਬੁਲਾਉਂਦੇ ਹੈ ਨਾ। ਇਹ ਮਾਣ ਤੁਸੀਂ ਸਦੀਆਂ ਤੋਂ, ਕਿੰਨੇ ਸਾਲਾਂ ਦੀ ਮਿਹਨਤ ਦੇ ਨਾਲ ਕਮਾਇਆ। ਬਹੁਤ ਸਾਰੇ ਲੋਕ ਆਉਂਦੇ ਵੀ ਨੇ ਤੁਹਾਡੇ ਕੋਲ, ਤਰ੍ਹਾਂ ਦੀਆਂ ਬਿਮਾਰੀਆਂ। ਅਸੀਂ ਹੁਣ ਤੱਕ ਜੋ ਲੋਕਾਂ ਦਾ ਦੇਖਿਆ, ਕਿਸੇ ਨੂੰ ਥਾਇਰਾਇਡ ਹੈ, ਕਿਸੇ ਨੂੰ BP ਹੈ, ਕਿਸੇ ਨੂੰ ਸ਼ੂਗਰ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ। ਔਰਤਾਂ ਦੀਆਂ ਪ੍ਰੋਬਲਮਸ ਵੀ ਬਹੁਤ ਨੇ, ਹੈ ਨਾ, ਮਰਦਾਂ ਦੀਆਂ ਵੀ ਨੇ, ਹਰ ਤਰ੍ਹਾਂ ਦੀ ਪ੍ਰੋਬਲਮਸ ਨੇ। ਹੁਣ ਤੱਕ ਤੁਸੀਂ ਇੰਨਾ ਇਲਾਜ ਕੀਤਾ, ਹਰ ਤਰ੍ਹਾਂ ਦੇ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਨੇ। ਸਭ ਤੋਂ ਜ਼ਿਆਦਾ ਜੇ ਮੈਂ ਭਾਰਤ ਦੀ ਗੱਲ ਕਰਾਂ ਜਾਂ ਫੋਰਨਰ ਦੀ ਵੀ ਗੱਲ ਕਰਾਂ, ਇੰਡੀਅਨਸ ਨੂੰ ਕਿਹੜੀ ਪ੍ਰੋਬਲਮ ਸਭ ਤੋਂ ਜ਼ਿਆਦਾ ਹੁੰਦੀ ਹੈ? ਵੈਸੇ ਪ੍ਰੋਬਲਮ ਤਾਂ ਰੀਮਾ ਬਹੁਤ ਨੇ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ। ਪਰ ਮੈਂ ਇੱਕ ਚੀਜ਼ ਦੇਖੀ ਹੈ ਕਿ ਜ਼ਿਆਦਾਤਰ ਜਿਹੜੇ ਲੋਕ ਮੇਰੇ ਕੋਲ ਆਉਂਦੇ ਆ ਉਹ ਇਹ ਕਹਿੰਦੇ ਆ ਵੀ ਗੋਇਲ ਸਾਹਿਬ ਬੁਢਾਪਾ ਵਧੀਆ ਨਿਕਲ ਜੇ, ਹਾਂਜੀ, ਕਿਸੇ ਤੋਂ ਬੋਝ ਨਾ ਬਣ ਜਾਈਏ, ਸਰੀਰ ਚੱਲਦਾ ਰਹੇ। ਬਿਲਕੁਲ ਸਹੀ। ਔਰ ਮੈਂ ਦੇਖਿਆ ਕਿ ਲੋਕੀ ਕਹਿੰਦੇ ਜੀ ਅੰਗਰੇਜ਼ੀ ਦਵਾਈਆਂ ਖਾ ਕੇ ਸਰੀਰ ਤਾਂ ਕਰ ਲਏ ਖਰਾਬ, ਕਿਉਂਕਿ ਉਹ ਖਾਣੀਆਂ ਪਈਆਂ, ਉਦੋਂ ਕੰਮ ਕਰਨੇ ਸੀਗੇ। ਅੰਗਰੇਜ਼ੀ ਦਵਾਈ ਤੋਂ ਬਿਨਾਂ ਘੋੜਾ ਨਹੀਂ ਭੱਜਦਾ। ਬਿਲਕੁਲ ਸਹੀ। ਤੇ ਕਹਿੰਦੇ ਦੇਸੀ 'ਚ ਐ ਸੀਗਾ ਵੀ ਜੇ ਦੇਸੀ 'ਚ ਚੱਲਾਂਗੇ ਹੌਲੀ ਹੌਲੀ ਚੱਲਾਂਗੇ। ਪਰ ਹੁਣ ਸਾਨੂੰ ਇਹ ਗੱਲ ਕਲੀਅਰ ਹੋ ਗਈ ਵੀ ਜੇ ਤੁਸੀਂ ਕੁਝ ਦਿਓਗੇ ਤਾਂ ਇਹੋ ਜਿਹਾ ਜ਼ਰੂਰ ਦੇਵੋਗੇ ਵੀ ਜਿਹਦੇ ਨਾਲ ਸਾਡੇ ਹੱਡ ਗੋਡੇ ਜਿਹੜੇ ਨੇ ਉਹ ਚੱਲਦੇ ਰਹਿਣ। ਜਿਵੇਂ ਅੱਜ ਕੱਲ੍ਹ 40 ਸਾਲ ਦੀ ਉਮਰ 'ਚ ਜ਼ਿਆਦਾ ਗੋਡਿਆਂ ਦੇ ਮਰੀਜ਼, ਬਿਲਕੁਲ, ਔਰਤਾਂ 'ਚ ਵੀ ਹੈ। ਬੈਕ ਪੇਨ, ਡਿਸਕ ਦੇ ਪ੍ਰੋਬਲਮ ਬਹੁਤ ਆ ਰਹੇ ਨੇ। ਔਰ ਇੱਕ ਵੈਰੀਕੋਜ਼ ਵੇਨਸ ਦੀ ਪ੍ਰੋਬਲਮ ਬਹੁਤ ਆ ਰਹੀ ਹੈ। ਨਸਾਂ ਲੱਤਾਂ ਦੀਆਂ ਨਾੜਾਂ ਹੀ ਸੁੱਜੀਆਂ ਪਈਆਂ ਨੇ, ਕਈਆਂ ਦਾ ਖੂਨ ਚੱਲਦਾ ਹੁੰਦਾ, ਕਈਆਂ ਦੇ ਨੀਲੀਆਂ ਪੀਲੀਆਂ ਨਾੜਾਂ ਬਣੀਆਂ ਹੁੰਦੀਆਂ ਅਲੱਗ-ਅਲੱਗ। ਤੇ ਇੱਕ ਜੇ ਆਪਾਂ ਕਹੀਏ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਵੱਧ ਰਹੀ ਹੈ ਔਰ ਜਿਹਦਾ ਅੱਗੇ ਆਉਣ ਵਾਲੇ ਭਵਿੱਖ ਦੇ ਵਿੱਚ ਬੜਾ ਡਰ ਵੀ ਲੱਗ ਰਿਹਾ, ਉਹ ਹੈਗੀ ਹੈ ਲਿਵਰ ਦੀ ਪ੍ਰੋਬਲਮ, ਫੈਟੀ ਲਿਵਰ ਦੀ ਪ੍ਰੋਬਲਮ ਹੈ। ਔਰ ਸ਼ੂਗਰ ਦੇ ਤਾਂ ਖੈਰ ਚਲੋ ਪੇਸ਼ੈਂਟ ਅੱਜ ਕੱਲ੍ਹ ਕੰਪਰੋਮਾਈਜ਼ ਕਰ ਚੁੱਕੇ ਵੀ, ਇਹ ਤਾਂ ਕੰਟਰੋਲ ਕਰਨੀ ਪਊਗੀ, ਖਤਮ ਹੁੰਦੀ ਨਹੀਂ ਜੀ। ਤੇ ਇਸ ਤਰ੍ਹਾਂ ਦੇ ਸਾਰੇ ਪੇਸ਼ੈਂਟ ਆਉਂਦੇ ਆ। ਅੱਜ ਕੱਲ੍ਹ ਇੱਕ ਹੋਰ ਵੱਡਾ ਪ੍ਰੋਬਲਮ ਖੜਾ ਹੋ ਗਿਆ ਲੋਕਾਂ ਨੂੰ, ਗੱਲ ਤੇ ਛਿੱਕਾਂ, ਨੱਕ ਦੇ ਵਿੱਚ ਹੱਡੀ ਵੱਧ ਜਾਣਾ, ਸਾਈਨਸ। ਇਹ ਅੱਗੇ ਬਹੁਤ ਰੇਅਰ ਹੁੰਦੇ ਸੀ, ਬੱਚਿਆਂ ਨੂੰ ਹੋਇਆ ਪਿਆ, ਵੱਡਿਆਂ ਨੂੰ ਹੋਇਆ ਪਿਆ। ਮਤਲਬ ਸਾਈਨਸ ਦੇ ਪ੍ਰੋਬਲਮ ਵੀ ਬਹੁਤ ਜ਼ਿਆਦਾ ਵੱਧ ਗਏ ਨੇ। ਪ੍ਰੋਬਲਮ ਤੋਂ ਵੱਲ ਜਿੰਨੀਆਂ ਗਿਣੀ ਜਾਵਾਂਗੇ ਨਾ ਰੀਮਾ, ਮੇਰਾ ਖਿਆਲ ਆ ਵੀ ਇੱਕ ਜਨਮ ਵੀ ਥੋੜ੍ਹਾ ਇੰਨੀਆਂ ਵੱਧ ਗਈਆਂ। ਔਰ ਇੱਕ ਮੈਂ ਵੱਡਾ ਨਿਚੋੜ ਕੱਢਿਆ ਆਪਣੇ ਸਮੇਂ ਦੇ ਵਿੱਚ ਕਿ 25-30 ਸਾਲ ਤੋਂ ਮੈਂ ਏਦਾਂ ਹੀ ਮਰੀਜ਼ਾਂ ਨੂੰ ਮਿਲਦਾ। ਡਾਕਟਰ ਬੈਠ ਕੇ ਆਪਣੀਆਂ ਦਵਾਈਆਂ ਦਿੰਦੇ ਨੇ, ਮੈਂ ਉਹਨਾਂ ਨਾਲ ਗੱਪਾਂ ਮਾਰਦਾ ਰਹਿਣਾ। ਤੇ ਮੈਂ ਦੇਖਿਆ ਕਿ ਜਿਹੜੇ ਲੋਕ 90 ਸਨ 1990 ਤੋਂ ਬਾਅਦ ਪੈਦਾ ਹੋਏ ਆ, ਉਹ ਸਾਰੇ ਬਿਮਾਰ ਆ। ਜੈਨ ਜ਼ੀ ਵੀ, ਸੱਚੀ ਗੱਲ, ਸਾਰੇ ਬਿਮਾਰ ਹੋ ਗਏ। ਤੇ ਉਹਦੇ ਵਿੱਚ ਛੋਟੀਆਂ ਬਿਮਾਰੀਆਂ, ਕਿਸੇ ਨੂੰ ਕੋਈ, ਕਿਸੇ ਨੂੰ ਕੋਈ। ਮਤਲਬ ਮੈਂ ਕਈ ਵਾਰੀ ਹੈਰਾਨ ਹੁੰਦਾ ਵੀ ਬੱਚਾ ਅਨਮੈਰਿਡ ਮੇਰੇ ਕੋਲ ਬੈਠਾ, ਉਹ ਬਿਮਾਰੀਆਂ ਗਿਣ ਰਿਹਾ 60-70 ਸਾਲ ਦੀ ਬੁੜੀ ਵਾਲੀਆਂ, ਬਜ਼ੁਰਗਾਂ ਵਾਲੀਆਂ, ਵੀ ਮੈਨੂੰ ਆ ਵੀ ਹੈ, ਮੈਨੂੰ ਆ ਵੀ। ਮਤਲਬ ਅੰਦਰੋਂ ਆਤਮਾ ਹਿੱਲ ਜਾਂਦੀ ਹੈ ਵੀ ਫਿਰ ਭਵਿੱਖ ਕੀ ਹੋਊਗਾ, ਭਵਿੱਖ ਕੀ ਹੋਏਗਾ। ਸਹੀ ਗੱਲ। ਤੇ ਇਸ ਕਰਕੇ ਬਿਮਾਰੀਆਂ ਬਹੁਤ ਜ਼ਿਆਦਾ। ਇਹਨਾਂ ਬਿਮਾਰੀਆਂ ਦਾ ਹੱਲ ਕੀ ਹੈ? ਇੱਕ ਅਸੀਂ ਇਹ ਦੇਖ ਰਹੇ ਹਾਂ ਵਿਐਕਸਨ ਪ੍ਰਾਸ਼ ਦੀ ਬਹੁਤ ਜ਼ਿਆਦਾ ਅਸੀਂ ਤਾਰੀਫਾਂ ਵੀ ਸੁਣੀਆਂ ਹੈ, ਸਭ ਤੋਂ ਮਹਿੰਗਾ ਜਿਹਨੂੰ ਆਪਾਂ ਕਹਿੰਦੇ ਹਾਂ ਲੱਖਾਂ ਦੀ ਗਿਣਤੀ 'ਚ। ਇਹ ਤਾਂ ਫਿਰ ਇੱਕ ਗੱਲਬਾਤ ਹੈ ਜੀ, ਇਹ ਮਹਿੰਗਾ ਨਹੀਂ ਹੈਗਾ। ਜੇ ਤੁਸੀਂ ਬਾਜ਼ਾਰ 'ਚ ਲੈਣ ਜਾਓ, ਕਿਸੇ ਨੂੰ ਕਹੋ ਵੀ ਮੇਰੀਆਂ
ਇੱਕ ਅੱਖਾਂ ਦੇ ਵਿੱਚ ਡੇਲੀ ਪਾਣੀ ਹੈ ਕਿੰਨੇ ਦੀ ਹੈ ਹੈਨਾ। ਇੱਕ ਬਾਲ ਦੀ ਕੀਮਤ ਹੈ, ਬਾਲ ਲਵਾਉਣ ਜਾਂਦੇ ਆ ਨਾ ਬਿਲਕੁਲ, ਉਹਦੀ ਵੀ ਕੀਮਤ ਹੈ ਜੀ। ਕੰਨ ਚੋਂ ਪਰਦਾ ਟੁੱਟ ਜੇ, ਇੱਧਰ ਚਲਾ ਜਾਏ, ਨੱਕ ਚੋਂ ਕੋਈ ਸਾਹ, ਇਹ ਸਾਨੂੰ ਫ੍ਰੀ ਦੇ ਅੰਗ ਮਿਲੇ ਨੇ ਪਰ ਇਹਨਾਂ ਦੀ ਕੀਮਤ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਤੇ ਹੁਣ ਤੁਸੀਂ ਦੇਖੋ ਵੀ ਲੀਵਰ ਹੈ, ਹਾਰਟ ਹੈ, ਬ੍ਰੇਨ ਹੈ, ਜਦੋਂ ਕਿਸੇ ਨੂੰ ਕਹਿੰਦਾ ਨਾ ਡਾਕਟਰ ਵੀ ਆਪਰੇਸ਼ਨ ਹੋਊਗਾ, ਕੋਠੀਆਂ ਵਿਕ ਜਾਂਦੀਆਂ ਨੇ ਲੋਕਾਂ ਨੂੰ ਜੀ। ਇਹ ਕੁਝ ਵੀ ਨਹੀਂ, ਸਿਰਫ 1.5 ਲੱਖ ਰੁਪਏ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਸੀਗੀ ਕਿ ਮੈਂ ਕੁਝ ਐਸੀ ਚੀਜ਼ ਦੇ ਦੇਵਾਂ ਲੋਕਾਂ ਨੂੰ ਜਿਹਦੇ ਤੇ ਭਰੋਸਾ ਬਣ ਜੇ। ਪਹਿਲੀ ਗੱਲ ਤਾਂ ਮੈਂ ਆਪਦਾ ਭਰੋਸਾ ਬਣਾਇਆ ਲੋਕਾਂ ਤੇ, ਲੋਕਾਂ ਨੇ ਲੱਗੇ ਵੀ ਜੇ ਗੋਇਲ ਸਾਹਿਬ ਕੋਈ ਚੀਜ਼ ਦੇ ਰਹੇ ਆ ਤਾਂ ਵਧੀਆ ਹੀ ਹੋਊਗੀ। ਹੁਣ ਜਿਹੜਾ ਬਾਜ਼ਾਰ 'ਚ 500-600 ਰੁਪਏ ਦਾ ਚਵਨਪ੍ਰਾਸ਼ ਵਿਕਦਾ, 1000 ਰੁਪਏ ਦਾ ਵੀ ਵਿਕਦਾ, ਔਰ ਕਈਆਂ ਨੇ ਮੈਨੂੰ ਦੇਖ ਕੇ ਵੀ ਗੋਇਲ ਸਾਹਿਬ ਨੇ ਇੰਨਾ ਮਹਿੰਗਾ ਲਿਆਂਦਾ, ਉਹਨਾਂ ਨੂੰ ਤਾਂ ਨਹੀਂ ਨਾ ਪਤਾ ਕੀ ਦਿੱਤਾ ਵੀ ਮਹਿੰਗਾ ਲਿਆਂਦਾ। ਉਹਨਾਂ ਨੇ ਆਪਣੇ ਚਵਨਪ੍ਰਾਸ਼ ਨੂੰ 3000 ਦਾ ਕਰਤਾ, ਜਿਹੜਾ 300 ਦਾ ਹੁੰਦਾ ਸੀ, ਵੀ ਲੋਕਾਂ ਨੂੰ ਐ ਹੋ ਜਾਏ ਵੀ ਇੰਨਾ ਵੀ ਮਾੜਾ ਨਹੀਂ ਸਾਡਾ, ਬ੍ਰਾਂਡ ਹੀ ਹੋਊਗਾ, ਬ੍ਰਾਂਡ ਹੀ ਮਹਿੰਗਾ ਤੇ ਬ੍ਰਾਂਡ। ਇਸ ਕਰਕੇ ਉਹਦੇ ਬਦਲੇ ਵੀ ਨਾ ਅਸੀਂ ਜਿਵੇਂ ਹੁਣ ਜਿਹੜਾ ਬਾਜ਼ਾਰ 'ਚ 400-500 ਰੁਪਏ ਦਾ ਚਵਨਪ੍ਰਾਸ਼ ਹੈ ਨਾ, 600 ਰੁਪਏ ਦਾ, ਉਹਨੂੰ ਅਸੀਂ ਕੁਆਲਿਟੀ ਦਿੱਤੀ, ਇਹਨੂੰ ਅਸੀਂ ਬਣਾਇਆ ਗੁੜ ਦੇ ਵਿੱਚ ਜੀ। ਹੁਣ ਦੇਖੋ 2 ਡੱਬੇ ਪਏ ਆ, ਦੋਹੇ ਇੱਕੋ ਜਿਹੇ ਆ, ਬਲਕਿ ਆ ਜ਼ਿਆਦਾ ਵਧੀਆ ਲੱਗਦਾ। ਨਹੀਂ, ਮੈਨੂੰ ਚ ਸੋਨਾ ਦਿਖ ਰਿਹਾ, ਇਹ ਚ ਗੋਲਡ ਪਿਆ ਹੈ, ਸੋਨੇ ਦੀ ਬੰਗ ਪੈਂਦੀ ਹੈ। ਹਾਂਜੀ, ਇਹ ਜਿਹੜਾ ਹੈਗਾ ਨਾ ਜੀ, ਇਹ ਹੈਗਾ 1,48,500 ਦਾ, 1.5 ਲੱਖ ਦਾ। ਇਹ ਗਲ ਚ ਪਾਇਆ ਸੋਨਾ, ਉਹਦੇ ਨਾਲੋਂ ਗਲ ਥੱਲੇ ਉਤਾਰਿਆ ਹੋਇਆ ਜ਼ਿਆਦਾ ਵਧੀਆ ਨਹੀਂ? ਵਧੀਆ, ਹੱਡੀਆਂ ਨੂੰ ਮਜ਼ਬੂਤ ਕਰਦਾ। ਤੇ ਇਹ ਜਿਹੜਾ ਹੈਗਾ ਇਹ 9,000 ਰੁਪਏ ਦਾ। ਹਾਂ, ਇਹ ਓਨਲੀ 9,000 ਦਾ। ਇਹਨੂੰ ਵੀ ਮੈਂ 1000 ਰੁਪਇਆ ਘੱਟ ਰੱਖਿਆ 10 ਤੋਂ, ਕਿਉਂਕਿ ਇਹਨੂੰ ਹਰ ਕੋਈ ਅਫੋਰਡ ਕਰ ਸਕਦਾ। ਇਹ ਗੁੜ ਵਾਲਾ ਚਵਨਪ੍ਰਾਸ਼, ਗੁੜ ਚ ਬਣ ਪਿਓਰ ਹੈ। ਹੁਣ ਜਿਵੇਂ ਮੰਨ ਲਓ ਗੂੰਦ ਕਤੀਰਾ ਲੈ ਲਈ, 1 ਚਮਚਾ ਰਾਤ ਨੂੰ ਭਿਉਂ ਦੋ, ਸਵੇਰੇ ਉਹ ਪੂਰਾ ਗਲਾਸ ਭਰ ਜਾਂਦਾ ਫੁੱਲ ਕੇ। ਉਹਦੇ ਵਿੱਚ ਆਪਦੇ ਹਿਸਾਬ ਨਾਲ ਦੁੱਧ ਪਾ ਲਓ, ਕੁਛ ਵੀ ਪਾ ਲਓ ਜੀ। ਉਹ ਗੂੰਦ ਕਤੀਰਾ ਖਾਓ, ਉਦੋਂ ਬਾਅਦ 1 ਚਮਚਾ ਇਹਦਾ ਖਾਓ। ਅੱਛਾ, ਲੂ ਨਹੀਂ ਲੱਗਦੀ ਜੀ ਗਰਮੀਆਂ 'ਚ। ਕੀ ਬਾਤ ਹੈ, ਗਰਮੀ ਦੀ ਤਕਲੀਫ ਨਹੀਂ ਆਉਂਦੀ। ਨਾਲੇ ਸਿਰਫ ਕਿੰਨਾ ਖਰਚਾ ਹੋਇਆ, 9,000 ਰੁਪਏ। ਇਹ ਚੱਲਦਾ ਪਤਾ ਕਿੰਨੀ ਦੇਰ ਕਿਲੋ? 1 ਚਮਚਾ ਖਾਣਾ ਰੋਜ਼, ਇਹ 'ਚ 200 ਚਮਚਾ। ਇਹ ਵੀ ਤੇ ਦੇਖੋ, ਮਤਲਬ 6.5 ਮਹੀਨੇ ਹੋ ਗਏ। 6.5 ਮਹੀਨੇ ਦਾ ਤੁਹਾਡੇ ਕੋਲ ਸਟਾਕ ਆ, ਜਦ ਕਿ ਤੁਸੀਂ ਜੇ ਕਿਤੇ ਲੂ ਲੱਗ ਜਾਵੇ, ਹਸਪਤਾਲ ਚਲੇ ਜਾਓ, ਤੇ ਤੁਹਾਡਾ ਕਿੰਨਾ ਖਰਚਾ ਆ ਜਾਂਦਾ ਹੈ। ਔਰ ਇਹ ਜਿਹੜਾ ਹੈਗਾ ਇਹ 1.5 ਲੱਖ ਦਾ, ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਜ਼ਿੰਦਗੀ ਦਾ ਮਤਲਬ ਆਨੰਦ ਹੀ ਖਤਮ ਹੋ ਗਿਆ, ਬਿਮਾਰੀਆਂ ਕਰਕੇ ਲੈ ਲਓ, ਜਾਂ ਸ਼ੂਗਰ, BP, ਥਾਇਰਾਇਡ, ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ, ਸਰੀਰ ਨਹੀਂ ਚੱਲਦਾ, ਉਹਦਾ ਸਰੀਰ ਨਹੀਂ ਚੱਲਦਾ। ਪਰ ਉਹਨੂੰ ਲੱਗਦਾ ਵੀ ਹਸਬੈਂਡ ਵਾਈਫ ਆ ਅਸੀਂ, ਸਾਨੂੰ ਲੱਗਦਾ ਨਹੀਂ ਵੀ ਅਸੀਂ ਹਸਬੈਂਡ ਵਾਈਫ ਆ, ਭੈਣ ਭਾਈ ਵਾਂਗੂ ਰਹੀ ਜਾਂਦੇ ਆ ਘਰ 'ਚ। ਤੇ ਉਹਨਾਂ ਨੂੰ ਇਹ ਰੋਮਾਂਸ ਲਾਈਫ ਦੇ ਵਾਸਤੇ ਵੀ ਕੰਮ ਕਰਦਾ। ਤੇ ਹੁਣ ਇੱਕ ਇਹਦਾ ਹੋਰ ਵਰਜਨ ਆਇਆ, ਇਹ ਹੈਗਾ ਇਹ ਐਕਸਨਪ੍ਰਾਸ਼ DS ਹੈ। ਮਤਲਬ ਚਮਨਪ੍ਰਾਸ਼ 'ਚ 3 ਵੈਰਾਈਟੀਆਂ। ਇਹ ਕਿਉਂ ਬਣਾਉਣੀ ਪਈ ਮੈਨੂੰ ਤੀਸਰੀ? ਜਿਨ੍ਹਾਂ ਦੇ ਸਪਰਮ ਖਤਮ ਹੋ ਜਾਂਦੇ ਆ, ਜਾਂ ਜਿਨ੍ਹਾਂ ਦੀ ਨਜ਼ਰ ਕਮਜ਼ੋਰ ਹੁੰਦੀ ਹੈ, ਜਾਂ ਜਿਨ੍ਹਾਂ ਨੂੰ ਥਕਾਵਟ ਹੁੰਦੀ ਹੈ, ਬਹੁਤ ਕੰਮ ਕਰਦੇ ਨੇ, ਲੇਬਰ ਕਰਦੇ ਆ, ਪੂਰਾ ਦਿਨ ਵਰਕ ਕਰਦੇ ਆ, ਸ਼ਾਮ ਨੂੰ ਛੁੱਟੀ, ਥਕਾਵਟ, 1 ਚਮਚਾ ਦੁੱਧ ਨਾਲ। ਇਹ ਡਬਲ ਸਟਰੈਂਥ 'ਚ ਆ, ਜਿਵੇਂ ਇਹ ਨਾਰਮਲ ਆ, ਤੇ ਇਹ ਹੈਗਾ ਐਕਸਨਪ੍ਰਾਸ਼ ਗੋਲਡ, ਤੇ ਇਹ ਹੈਗਾ ਐਕਸਨਪ੍ਰਾਸ਼ ਗੋਲਡ DS ਡਬਲ ਸਟਰੈਂਥ। ਮਤਲਬ ਇਹਦੀ ਕਾਸਟ ਆਉਂਦੀ ਹੈ ਅੱਜ ਦੀ ਡੇਟ 1,65,000 ਰੁਪਇਆ। ਹਲੇ ਇਹਦੀ ਉਹਦੇ ਨਾਲ 15-16,000 ਰੁਪਏ ਜ਼ਿਆਦਾ ਆ। ਲੇਕਿਨ ਇਹਦੇ ਵਿੱਚ ਆਪਦੇ ਗੁਣ ਹੈ। ਪਰ ਜਿਹਨੂੰ ਪਤਾ ਹੈ, ਤੁਸੀਂ ਮੇਰੀ ਕਦੇ ਵੈਬਸਾਈਟ ਤੇ ਜਾ ਕੇ ਦੇਖਿਓ, ਆਰਡਰ ਤਿੰਨਾਂ ਦੇ ਮਿਕਸ ਆਉਂਦੇ ਆ। ਇਹ ਨਹੀਂ ਹੈ ਵੀ ਕੋਈ ਘੱਟ ਹੈ ਕੋਈ ਵੱਧ ਹੈ, ਹਰੇਕ ਦੀ ਆਪਣੀ ਆਪਣੀ ਜ਼ਰੂਰਤ ਹੈ। ਔਰ ਬੜਾ ਸਾਨੂੰ ਇਸ ਦਾ ਆਨੰਦ ਆਇਆ ਕਿ ਅਸੀਂ ਲੋਕਾਂ ਨੂੰ ਇੱਕ ਵਿਸ਼ਵਾਸ ਭਰਿਆ ਹੋਇਆ ਪ੍ਰੋਡਕਟ ਦੇ। ਬਿਲਕੁਲ ਜੀ, ਕਿਉਂਕਿ ਤੁਸੀਂ ਆਮ ਤੌਰ ਤੇ ਦੇਖਦੇ ਹੋ, ਸ਼ਾਇਦ ਤੁਹਾਨੂੰ ਲੱਗਦਾ ਹੈ ਕਿ ਵੀ ਇੰਨਾ ਮਹਿੰਗਾ ਪ੍ਰੋਡਕਟ ਕੌਣ ਖਰੀਦੂਗਾ, ਪਰ ਉਹਦੇ ਵੀ ਬਕਾਇਦਾ ਪ੍ਰੂਫ ਨੇ, ਔਰ ਲੋਕਾਂ ਨੂੰ ਵਾਕਈ ਇਹਨਾਂ ਦਾ ਫਾਇਦਾ ਵੀ ਮਿਲਿਆ। ਗੋਇਲ ਸਾਹਿਬ, ਵੱਖੋ ਵੱਖਰੇ ਪੇਸ਼ੈਂਟਸ ਦੇ ਨਾਲ ਅਸੀਂ ਗੱਲ ਕਰਦੇ, ਤੁਹਾਡੀਆਂ ਤਾਰੀਫਾਂ ਦੇ ਬੁੱਲ ਬਣਦੇ ਆ। ਕਹਿੰਦੇ ਕਿ ਗੋਇਲ ਸਾਹਿਬ ਬੜਾ ਹੱਸ ਕੇ ਮਿਲਦੇ ਆ, ਗੱਲਬਾਤ ਕਰਨ ਦਾ ਬੜਾ ਤਰੀਕਾ ਹੈ। ਇੱਕ ਤਾਂ ਆਂਟੀ ਮੈਨੂੰ ਇਹ ਵੀ ਕਹਿੰਦੇ ਸੀਗੇ, ਕਹਿੰਦੇ ਵੀ 1 ਘੰਟਾ ਮੈਂ ਲਾ ਕੇ ਆਈ ਹਾਂ, ਹੁਣ ਦੁਬਾਰਾ ਚੱਲੀ ਫਿਰ ਅਟੈਂਡ ਕਰ ਰਹੇ ਹੈ ਨਾ। ਉਹ ਪਤਾ ਕੀ ਹੈ, ਹਰੇਕ ਨੂੰ ਘੰਟਾ ਦਿੱਤਾ ਨਹੀਂ ਜਾਂਦਾ। ਉਹ ਆਂਟੀ ਦਾ ਕੀ ਸੀ, ਉਹਦੇ ਨਾਲ 16 ਪੇਸ਼ੈਂਟ ਸੀ, ਉਹ ਸਾਰਿਆਂ ਨਾਲ ਹੀ ਫੋਨ ਤੇ ਗੱਲ ਕਰਾਈ ਭਰੋਸਾ। ਹਾਂ, ਉਹ ਫੋਨ ਤੇ ਗੱਲ ਕਰਾ ਕੇ ਦਵਾਈ ਲੈ ਗਏ। ਬਹੁਤ ਵੱਡੀ ਗੱਲ ਹੁੰਦੀ ਹੈ ਜੀ। ਸੋ ਤੁਸੀਂ ਇੱਕ ਆਉਂਦੇ ਹੋ ਤੇ ਸਗੋਂ ਬਾਕੀ ਨੂੰ, ਮੈਂ ਗੋਇਲ ਸਾਹਿਬ ਕੋਲ ਗਈ ਸੀ, ਮੈਨੂੰ ਆਰਾਮ ਆਇਆ ਸੀ, ਜਾਂ ਮੈਂ ਗਿਆ ਸੀ, ਮੈਨੂੰ ਆਰਾਮ ਆਇਆ ਸੀ, ਤੇ ਦੂਜਿਆਂ ਨੂੰ ਵੀ ਰეკਮੈਂਡ ਕਰਦੇ ਹੋ ਤੇ ਵਾਕਈ ਵਧੀਆ ਲੱਗਦੇ ਹੋ। ਇਸ ਵੇਲੇ ਤੁਸੀਂ ਫੋਰਨ ਦੇ ਵਿੱਚ ਬੈਠੇ ਸਾਡਾ ਇਹ ਸ਼ੋਅ ਦੇਖ ਰਹੇ ਹੋ, ਸਾਨੂੰ ਪਿਆਰ ਦੇ ਰਹੇ ਹੋ। ਜਿੰਨੇ ਵੀ ਤੁਹਾਡੇ ਭੈਣ ਭਰਾ ਨੇ, ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈ, ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਲੱਗਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਹੈ, ਤਾਂ ਤੁਸੀਂ ਗੋਇਲ ਸਾਹਿਬ ਨੂੰ ਸੰਪਰਕ ਵੀ ਕਰ ਸਕਦੇ ਹੋ। ਵੈਦ ਵਨ ਦੀ ਵੈਬਸਾਈਟ
ਵੈਬਸਾਈਟ ਗੋਇਲ ਸਾਹਿਬ ਇੱਕ ਵਾਰੀ ਦੱਸ ਦਿਓ ਇਹਨਾਂ ਸਾਰਿਆਂ ਨੂੰ। ਹਾਂ, ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਿਓ, ਜਿਹੜੀ ਸਕਰੀਨ ਤੇ ਲਿਖੀ ਵੈਬਸਾਈਟ ਹੈ ਨਾ, ਹੂੰ ਇਹਦੇ ਸਪੈਲਿੰਗ ਨੋਟ ਕਰ ਲਓ। ਅੱਜ ਕੱਲ੍ਹ ਬੜੇ ਠੱਗ ਬੇਈਮਾਨ ਲੋਕ ਬਹੁਤ ਆ, ਹੂੰ ਬੜੇ ਤਰ੍ਹਾਂ ਦੇ ਫਰਾਡ ਹੋ ਰਹੇ ਆ। ਇਹ ਵੈਬਸਾਈਟ ਹੈ www.vaidban.com, VAID ਵੈਦਬਾਨ BAN ਜੀ vaidban.com। ਇਹ ਧਿਆਨ ਰੱਖਿਓ, ਕਿਉਂਕਿ ਮੈਂ ਸਪੈਲਿੰਗ ਤਾਂ ਬੋਲੇ ਨੇ, ਕਈ ਭਲੇ ਮਾਨਸ ਐਸੇ ਪੈਦਾ ਹੋ ਗਏ, ਬਾਣ ਲਿਖਣ ਲੱਗੇ BAN ਔਰ AAN ਪਾ ਕੇ, ਮਤਲਬ ਮੂਰਖ ਬਣਾਈ ਜਾਂਦੇ ਆ ਲੋਕਾਂ ਨੂੰ। ਥੋੜਾ ਜਿਹਾ ਤੁਸੀਂ ਅਵੇਅਰ ਹੋ ਕੇ ਚੱਲੋ, ਕੋਈ ਐਸੀ ਗੱਲ ਨਹੀਂ। ਜਿਹੜਾ ਐਕਸ਼ਨ ਬ੍ਰਾਂਚ ਹੈ ਇਹ ਕੋਈ ਛੋਟੀ ਚੀਜ਼ ਨਹੀਂ ਹੈ, ਆਪਣੇ ਨਾਲ ਕੋਈ ਫਰਾਡ ਵੀ ਨਾ ਹੋ ਜਾਏ। ਬਹੁਤ ਧਿਆਨ ਨਾਲ ਵੈਬਸਾਈਟ ਦੇਖ ਕੇ ਆਰਡਰ ਕਰੋ। ਔਰ ਇਹਦੀ 15-20 ਦਿਨ ਦੀ ਵੇਟਿੰਗ ਵੀ ਹੈ। ਮੈਂ ਮਤਲਬ ਜਦੋਂ ਪ੍ਰੋਡਕਟ ਬਣਾਇਆ ਨਾ, ਮੈਨੂੰ ਲੱਗਿਆ ਵਿਕੂਗਾ ਕਿੱਦਾਂ, ਪਰ ਅੱਜ ਦੀ ਡੇਟ 'ਚ ਇਹਦੀ ਵੇਟਿੰਗ ਹੈ। ਤੁਸੀਂ ਇਹ ਦੇਖੋ ਗੋਇਲ ਸਾਹਿਬ, ਮਹਿੰਗੀਆਂ ਚੀਜ਼ਾਂ ਜ਼ਿਆਦਾ ਵਿਕਦੀਆਂ ਨੇ ਔਰ ਚੰਗੀਆਂ ਚੀਜ਼ਾਂ ਨੇ ਇਸ ਕਰਕੇ ਵਿਕਦੀਆਂ ਨੇ। ਤੁਸੀਂ ਕੋਈ ਬ੍ਰਾਂਡ ਲੈ ਲੈਂਦੇ ਹੋ, ਸਾਲੋਂ ਸਾਲ ਉਹ ਚੀਜ਼ ਚੱਲਦੀ ਹੈ। ਇਸੇ ਤਰ੍ਹਾਂ ਤੁਸੀਂ ਲੱਖ 1.5 ਲੱਖ ਦਾ ਫੋਨ ਵੀ ਤਾਂ ਲੈਂਦੇ ਹੋ, ਸੋ ਉਹਦੇ ਨਾਲ ਚਲੋ ਇੱਕ ਅਲੱਗ ਚੀਜ਼ ਆ। ਫੋਨ ਜਿਹੜਾ ਹੈਗਾ ਉਹ ਅਗਲੇ ਦਾ 6 ਮਹੀਨੇ ਬਾਅਦ 40,000 ਦਾ ਰਹਿ ਜਾਂਦਾ ਹੈ। ਇਹ 6 ਮਹੀਨੇ ਬਾਅਦ ਜਵਾਨੀ ਲੈ ਕੇ ਕੀ ਬਾਤ ਹੈ ਗੋਇਲ ਸਾਹਿਬ। ਅੱਜ ਕੱਲ ਤਾਂ ਇੱਕ ਟ੍ਰੈਂਡ ਚੱਲ ਪਿਆ ਵੀ ਜਿੰਨੇ ਵੀ ਸਾਡੇ ਬਾਹਰਲੇ ਭੈਣ ਭਰਾ ਨੇ, ਉਹਨਾਂ ਨੂੰ ਇੰਡੀਆ ਬਜ਼ੁਰਗਾਂ ਨੂੰ ਸਪੈਸ਼ਲੀ ਅਟੈਂਡੈਂਟ ਰੱਖਣੇ ਪੈਂਦੇ ਆ। ਕੱਲੇ ਜਲੰਧਰ ਦੇ ਵਿੱਚ ਹੀ 40 ਕੰਪਨੀਆਂ ਇਹੋ ਜਿਹੀਆਂ ਆ ਗਈਆਂ ਨੇ ਜਿਹੜੀਆਂ ਤੁਹਾਨੂੰ ਅਟੈਂਡ ਕਰਦੀਆਂ ਨੇ। ਕਿਉਂ? ਕਿਉਂਕਿ ਬਜ਼ੁਰਗ ਕਿਤੇ ਡਿੱਗ ਗਿਆ, ਕੋਈ ਪ੍ਰੋਬਲਮ ਹੋ ਗਈ। ਪਰ ਜੇ ਤੁਸੀਂ ਇਹਦੇ ਤੇ ਇਨਵੈਸਟ ਕਰਦੇ ਹੋ, ਇਸ ਐਕਸ਼ਨ ਪ੍ਰਾਸ਼ ਦੇ ਉੱਪਰ ਇਨਵੈਸਟ ਕਰਦੇ ਹੋ, ਤੇ ਤੁਹਾਡੀ ਜਵਾਨੀ ਸਦਾ ਬਹਾਰ ਰਹੇਗੀ। ਤੁਹਾਨੂੰ ਇਦਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਹੋਏਗੀ। ਬਾਕੀ ਸਕਰੀਨ ਤੇ ਲਿਖੇ ਹੋਏ ਨੰਬਰਾਂ ਤੇ ਤੁਸੀਂ ਅਪਾਇੰਟਮੈਂਟ ਵੀ ਲੈ ਸਕਦੇ ਹੋ, ਰਜਿਸਟ੍ਰੇਸ਼ਨ ਵੀ ਕਰਾ ਸਕਦੇ ਹੋ, ਸਿੱਧੀ ਗੱਲਬਾਤ ਵੀ ਕਰ ਸਕਦੇ ਹੋ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਦਿਓ ਇਜਾਜ਼ਤ। ਗੋਇਲ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਬਹੁਤ ਬਹੁਤ